ਇੱਕ ਤਾਂ ਜ਼ੈਲਦਾਰ ਦੀ ਜਿਹੜੀ ਫੈਮਿਲੀ ਆ ਉਹਨਾਂ ਨੂੰ ਜ਼ਰੂਰ ਦਿਲ ਦੀਆਂ ਗਹਿਰਾਈਆਂ ਤੋਂ ਸੁਨੇਹਾ ਛੱਡੋ। ਪਰ ਜਿਹੜੀ ਉਹਨਾਂ ਸਾਡੇ ਤੇ ਨੇਕੀ ਕੀਤੀ ਇਹ ਕੋਈ ਮਾਂ ਪਿਓ ਵੀ ਨਹੀਂ ਕਰ ਸਕਦਾ, ਕਿਉਂ ਸਾਡੀਆਂ ਜਾਨਾਂ ਆ ਕੇ ਛੱਡ ਕੇ ਗਏ, ਜਿਹੜਾ ਉਹਦੇ ਆਉਣ ਦਾ ਮੌਕਾ ਸੀ। ਲੋ ਜੀ ਬਾਬਾ ਜੀ, ਮੈਂ ਵਿਖਾਲਣਾ ਤੁਹਾਨੂੰ ਤੁਹਾਡਾ ਪਿੰਡ ਭਲੂਰ ਬਾਹਮਣਾ। ਇਹ ਪਿੱਛੇ ਉਰਦੂ 'ਚ ਲਿਖਿਆ ਭਲੂਰ। ਇੰਡੀਆ 'ਚ ਰਹਿਣ ਵਾਲੇ ਇੱਕ ਹਿੰਦੂ ਬਜ਼ੁਰਗ ਨੇ ਆਖਿਆ ਕਿ 1947 ਵੇਲੇ ਅਸੀਂ ਭਲੂਰ ਪਿੰਡ ਤੋਂ ਉੱਠ ਕੇ ਆਏ ਸਾਂ। ਸਾਮਲ ਧਾਮੀ ਸਾਹਿਬ ਨੂੰ 47 ਨਾਮਾ ਚੈਨਲ ਤੇ ਇੰਟਰਵਿਊ ਉਹਨਾਂ ਦਿੱਤਾ ਨੇ, ਤੇ ਉਹਨਾਂ ਦਾ ਲਿੰਕ ਵੀ ਅਸੀਂ ਡਿਸਕ੍ਰਿਪਸ਼ਨ 'ਚ ਦੇ ਦਿਆਂਗੇ। ਤੇ ਬਾਬਾ ਜੀ ਨੇ ਦੱਸਿਆ ਕਿ ਉਹ ਸਾਡੇ ਨਾਲ ਭਲੂਰ ਦੇ ਪਿੰਡ ਸੀ ਪਿੰਡੀ ਭਾਗੋ, ਉੱਥੋਂ ਦੇ ਜ਼ੈਲਦਾਰ ਨੇ ਸਾਡੀਆਂ ਜਾਨਾਂ ਬਚਾਈਆਂ ਸਨ, ਸਾਨੂੰ ਬਾਰਡਰ ਪਾਰ ਕਰਾ ਕੇ ਗਏ ਸਨ ਔਰ ਸਾਡੀ ਫੈਮਿਲੀ ਬਚ ਗਈ ਸੀ। ਕਿਸੇ ਕਿਸਮ ਦਾ ਹਮਲਾ ਨਹੀਂ ਸੀ ਹੋਣ ਦਿੱਤਾ ਉਸ ਜ਼ੈਲਦਾਰ ਨੇ। ਜ਼ੈਲਦਾਰ ਕੌਣ ਸਨ ਉਹ ਵੀ ਤੁਹਾਨੂੰ ਦੱਸਦੇ ਆ। ਉਹਨਾਂ ਦੇ ਅੱਜ ਫੈਮਿਲੀ ਘਰ ਬੂਆ ਉਹ ਵੀ ਤੁਹਾਨੂੰ ਵਿਖਾਲਨੇ ਆ। ਬਾਬਾ ਜੀ ਦਾ ਪਿੰਡ ਭਲੂਰ ਉਹ ਵੀ ਤੁਹਾਨੂੰ ਵਿਖਾਲਨੇ ਆ। ਮੈਂ ਹਮੇਸ਼ਾ ਕੋਸ਼ਿਸ਼ ਕਰਨਾ ਕਿ ਜਿਹੜੇ ਬਜ਼ੁਰਗ 47 ਵੇਲੇ ਚਲੇ ਗਏ ਨੇ ਪਾਕਿਸਤਾਨ ਛੱਡ ਕੇ, ਉਹ ਅਗਰ ਮੇਰੇ ਨਾਲ ਰਾਬਤਾ ਕਰਦੇ ਨੇ ਕਿਸੇ ਤਰੀਕੇ ਨਾਲ, ਤੇ ਮੈਂ ਉਹਨਾਂ ਦੇ ਪਿੰਡ ਘਰ ਵਿਖਾਲਣਾ ਵਾ, ਤਾਂ ਕਿ ਉਹਨਾਂ ਨੂੰ ਅਗਰ ਵੀਜ਼ਾ ਨਹੀਂ ਮਿਲਦਾ, ਇੱਥੇ ਨਹੀਂ ਆ ਸਕਦੇ, ਤੇ ਕਮ ਸੇ ਕਮ ਮੈਂ ਤੇ ਵੀਡੀਓ ਦੇ ਜ਼ਰੀਏ ਉਹਨਾਂ ਨੂੰ ਵਿਖਾਲ ਸਕਦਾ ਨਾ। ਤੇ ਵੀਡੀਓ ਨਾਲ ਜੁੜੇ ਰਹੋ। ਤੇ ਚੱਲਦੇ ਆ ਪਿੰਡ ਭਲੂਰ ਤੇ ਪਿੰਡੀ ਭਾਗੂ, ਤਹਿਸੀਲ ਪਸਰੂਰ, ਜ਼ਿਲ੍ਹਾ ਸਿਆਲਕੋਟ। ਇਹ ਬਾਰਡਰ ਵਾਲੀ ਸਾਈਡ ਤੇ ਪਿੰਡ ਹੈਗੇ ਨੇ। ਕੌਣ ਕੌਣ ਜ਼ੈਲਦਾਰ ਸੀ? ਵੇਖੋ ਜੀ, चौधरी शामद खां ਜ਼ੈਲਦਾਰ ਠੀਕ, चौधरी सरदार खां ਜ਼ੈਲਦਾਰ, ਠੀਕ, चौधरी लतफुल्ला खां ਜ਼ੈਲਦਾਰ और चौधरी नसरुल्ला खां ਜ਼ੈਲਦਾਰ। ਲੋ ਜੀ, ਇਹ ਭਲੂਰ ਸੜਕ ਦੇ ਉੱਤੇ ਸਕੂਲ ਹੈਗਾ ਹੈ, ਗਵਰਨਮੈਂਟ ਗਰਲਜ਼ ਐਲੀਮੈਂਟਰੀ ਸਕੂਲ ਭਲੂਰ, ਤਹਿਸੀਲ ਪਸਰੂਰ। ਠੀਕ ਹੈ ਜੀ। ਅੱਛਾ ਦੋਸਤੋ, ਇਹ ਹੈਗੀ ਹੈ ਜ਼ਫਰਵਾਰ ਰੋਡ, ਸਿਆਲਕੋਟ ਜ਼ਫਰਵਾਰ ਰੋਡ, ਤੇ ਇਹ ਪਿੰਡ ਭਲੂਰ ਹੈ। ਤੇ ਇੱਥੇ ਇੱਕ ਵੀ ਘਰ ਹੁਣ ਕੱਚਾ ਨਹੀਂ ਹੈਗਾ, ਸਾਰਾ ਪੱਕਾ ਬਣ ਚੁੱਕਿਆ। ਲੇਕਿਨ ਅੱਜ ਵੀ ਜਨਾਬ ਇਹ ਬਿਲਕੁਲ ਸੜਕ ਦੇ ਪਿੰਡ ਹੈ। ਬਾਬਾ ਜੀ ਤੁਸੀਂ ਪਛਾਣ ਲੋਗੇ, ਇਹ ਸੜਕ ਹੈ ਮੇਨ, ਉਹਦੇ ਕੋਲ ਪਿੰਡ ਹੈ। ਇਹਦੇ ਪਰਾਂ ਬੈਕ ਸਾਈਡ ਦੇ ਉੱਤੇ ਜਿਹੜਾ ਨਾ ਪਿੰਡੀ ਭਾਗੂ ਹੈਗਾ ਜ਼ੈਲਦਾਰ ਦਾ ਪਿੰਡ। ਤੇ ਭਲੂਰ ਪਿੰਡ ਦੇ ਵਿੱਚ ਨਾ ਕੋਈ ਮੰਦਿਰ ਹੈ, ਨਾ ਕੋਈ ਪੁਰਾਣਾ ਘਰ ਹੈ, ਨਾ ਕੋਈ ਪੁਰਾਣੀ ਦੁਕਾਨ ਹੈ। ਤਮਾਮ ਇਮਾਰਤਾਂ ਮੁਕੰਮਲ ਤੌਰ ਤੇ ਨਵੀਆਂ ਔਰ ਵੱਡੀਆਂ ਬਣ ਚੁੱਕੀਆਂ ਨੇ। ਅੱਛਾ ਬਾਬਾ ਜੀ, ਇਹ ਦੇਖ ਲਓ, ਇਹ ਮੇਨ ਸੜਕ ਤੇ ਇਹ ਪੁਰਾਣੀ ਗਲੀ ਜਿਹੜੀ ਹੁੰਦੀ ਸੀ ਇਹ ਪਿੰਡ 'ਚ ਜਾਂਦੀ ਹੈ। ਹੁਣ ਨਵੀਂ ਪੱਕੀ ਬਣ ਗਈ ਹੈ, ਘਰ ਵੀ ਪੁਰਾਣੇ ਨਹੀਂ ਰਹਿ ਗਏ, ਨਵੇਂ ਨੇ, ਗਲੀ ਵੀ ਪੱਕੀ ਹੈ। ਲੇਕਿਨ ਬਜ਼ੁਰਗਾਂ ਦੱਸਿਆ ਕਿ ਜੀ ਇੱਕ ਗਲੀ ਇੱਥੋਂ ਜਾਂਦੀ ਅੰਦਰ, ਦੂਜੀ ਇੱਧਰ ਤੇ ਤੀਜੀ ਇੱਧਰੋਂ ਦੀ ਜਾਂਦੀ ਹੈ। ਅੱਛਾ, ਇਹ ਪਿੰਡ ਹੈਗਾ ਭਲੂਰ ਬਾਹਮਣਾ ਤੇ ਇਹ ਪਿੰਡ ਹੈਗਾ ਪਿੰਡੀ ਭਾਗੋ। ਬਿਲਕੁਲ ਨਾਲ ਨਾਲ ਪਿੰਡ ਹੈਗੇ ਨੇ, ਕੁਝ ਪੈਲੀਆਂ ਦਾ ਫਾਸਲਾ ਤੇ ਇਹ ਰਸਤਾ ਜਾਂਦਾ ਮੇਨ ਰੋਡ ਨੂੰ। ਅੱਛਾ, ਇਹ ਜਨਾਬ ਡੇਰਾ ਏ, ਬੜਾ ਪੁਰਾਣਾ ਜ਼ੈਲਦਾਰਾਂ ਦਾ, ਤੇ ਇੱਥੇ ਬੜਾ ਵੱਡਾ ਬੋਰਡ ਹੁੰਦਾ ਸੀ 1947 ਤੋਂ ਪਹਿਲਾਂ, ਲੇਕਿਨ ਉਹ ਵੱਢਿਆ ਗਿਆ ਤੇ ਫਿਰ ਪੁੰਗਰ ਗਿਆ। ਇਹ ਹੁਣ ਪੁੰਗਰਿਆ ਏ, ਠੀਕ ਹੈ ਨਾ। ਤੇ ਇਹ ਸਕੂਲ ਬਣਿਆ ਤੇ ਇਹਨਾਂ ਨੇ ਆਪਣੀ ਜ਼ਮੀਨ 'ਚੋਂ ਜਿਹੜੀ ਹੈ ਨਾ ਇਹ ਜਗ੍ਹਾ ਦਿੱਤੀ ਹੈ ਸਕੂਲ ਨੂੰ। ਇਹ ਸਕੂਲ ਦਾ ਬੂਹਾ ਦੂਸਰੇ ਪਾਸੇ ਵੇ। ਇੱਥੇ ਜਿਹੜਾ ਨਾ ਇਹ ਬੜਾ ਵੱਡਾ ਪੁਰਾਣਾ ਬੋਰਡ ਸੀ ਜ਼ੈਲਦਾਰਾਂ ਦੀ ਹਵੇਲੀ ਦੇ ਵਿੱਚ, ਤੇ ਉਹ ਵੱਢਿਆ ਗਿਆ, ਲੇਕਿਨ ਇਹ ਜੜ੍ਹਾਂ ਫੇਰ ਉੱਗ ਪਈਆਂ ਨੇ। ਤੇ ਇਹ ਸਾਰੀ ਜਿਹੜੀ ਹਵੇਲੀ ਹੈ ਨਾ ਇਹ ਜ਼ੈਲਦਾਰਾਂ ਦੀ ਹੈ, ਤੇ ਇਹ ਸਕੂਲ ਦੀ ਜਗ੍ਹਾ ਵੀ ਇਹਨਾਂ ਆਪਣੇ ਪੱਲਿਓਂ ਦਿੱਤੀ ਹੈ। ਤੇ ਇਹ ਸਾਡੇ ਨਾਲ ਦੋ ਦੋਸਤ, ਇਹਨਾਂ ਦੀ ਬੜੀ ਮਿਹਰਬਾਨੀ। ਕੀ ਨਾਂ ਤੁਹਾਡਾ? ਚਾਂਦ। ਇਹ ਜੀ ਚਾਂਦ ਤੇ ਅਵੈਸ। ਇਹ ਦੋਸਤ ਇਹ ਪਿੰਡੀ ਭਾਗੋ ਦੇ ਸਾਡੇ ਦੋਸਤ ਨੇ, ਤੇ ਇਹਨਾਂ ਨੇ ਬੜੀ ਹੈਲਪ ਕੀਤੀ ਇਸ ਖਾਨਦਾਨ ਨੂੰ ਲੱਭਣ ਲਈ। ਠੀਕ ਹੈ ਨਾ, ਤੇ ਇਹਨਾਂ ਦਾ ਵੀ ਅਸੀਂ ਸ਼ੁਕਰੀਆ ਅਦਾ ਕਰਨੇ ਆ। ਅਸੀਂ ਆ ਗਏ ਹੁਣ ਉਸ ਜ਼ੈਲਦਾਰਾਂ ਦੇ ਡੇਰੇ ਤੇ ਜਿਨ੍ਹਾਂ ਨੇ 1947 ਨੂੰ ਆਪਣੇ ਪਿੰਡ ਦਿਆਂ ਹਿੰਦੂਆਂ ਦੀਆਂ ਜਾਨਾਂ ਬਚਾਈਆਂ ਔਰ ਕੋਈ ਹਮਲਾ ਨਹੀਂ ਹੋਣ ਦਿੱਤਾ। ਤੇ ਅਸੀਂ ਹੁਣ ਇਹਨਾਂ ਦੇ ਜਿਹੜੇ ਬਜ਼ੁਰਗ ਨੇ ਅੱਗੋਂ ਤੀਸਰੀ ਚੌਥੀ ਨਸਲ, ਉਹਨਾਂ ਨਾਲ ਗੱਲਬਾਤ ਕਰਾਂਗੇ। ਬਹੁਤ ਹੀ ਅੱਛੇ ਲੋਕ ਨੇ, ਬੜੇ ਮਹਿਮਾਨ ਨਵਾਜ਼। ਤੇ ਚਲੋ ਗੱਲਬਾਤ ਦਾ ਆਗਾਜ਼ ਕਰਦੇ ਹਾਂ। ਲੋ ਜੀ ਬਾਬਾ ਜੀ, ਅਸੀਂ ਆ ਗਏ ਉਸ ਜ਼ੈਲਦਾਰ ਖਾਨਦਾਨ ਦੇ ਡੇਰੇ ਤੇ ਜਿਨ੍ਹਾਂ ਨੇ ਤੁਹਾਡੀਆਂ ਜਾਨਾਂ ਬਚਾਈਆਂ ਸਨ। ਔਰ ਤੁਸੀਂ ਵੀਡੀਓ ਦੇ ਵਿੱਚ ਆਖਿਆ ਹੈ ਕਿ ਜੀ ਪਿੰਡੀ ਭਾਗੋ ਪਿੰਡ ਦਾ ਜ਼ੈਲਦਾਰ ਬੜਾ ਜੀਦਾਰ ਬੰਦਾ ਸੀ, ਔਰ ਉਹਨੇ ਆਖਿਆ ਕਿ ਜੇ ਤੁਸੀਂ ਇਸ ਪਿੰਡ 'ਚ ਰਹਿਣਾ ਵੀ ਚਾਹੋਗੇ ਤੇ ਤੁਹਾਨੂੰ ਕੋਈ ਤੁਹਾਡੀ ਵਾਹ ਵੱਲ ਨਹੀਂ ਵੇਖ ਸਕਦਾ, ਤੁਹਾਨੂੰ ਕੋਈ ਮਜਬੂਰ ਨਹੀਂ ਕਰੇਗਾ ਕਿ ਤੁਸੀਂ ਇੱਥੋਂ ਜਾਓ, ਅਸੀਂ ਤੁਹਾਨੂੰ ਜਿਹੜਾ ਨਾ ਤੁਹਾਡਾ ਦਫਾ ਕਰਾਂਗੇ। ਤੇ ਅਗਰ ਤੁਸੀਂ ਜਾਣਾ ਹੈ ਤੇ ਫਿਰ ਸਾਡੇ ਮੁੰਡੇ ਤੁਹਾਨੂੰ ਬਾਰਡਰ ਲੰਘਾ ਕੇ ਆਉਣਗੇ। ਤੇ ਇਹ ਤੁਸੀਂ ਜਿਹੜਾ ਨਾ ਇਹ ਦੱਸਿਆ ਸੀ ਸਾਨੂੰ, ਤੇ ਅੱਜ ਅਸੀਂ ਪੁੱਛਦੇ ਪਛਾਣਦੇ ਉਸ ਡੇਰੇ ਤੇ ਆ ਗਏ ਹਾਂ। ਡੇਰਾ ਤੇ ਨਵਾਂ ਏ, ਲੇਕਿਨ ਇਹ ਵੇ ਕਿ ਹੈ ਉਹਨਾਂ ਦੀ ਜਿਹੜੀ ਅੱਗੋਂ ਨਸਲ ਏ, ਉਹਨਾਂ ਦੇ ਬਜ਼ੁਰਗ ਇੱਕ ਸਾਡੇ ਨਾਲ ਮੌਜੂਦ ਨੇ। ਬਜ਼ੁਰਗ ਤੇ ਨਹੀਂ, ਸਾਡੇ ਦੋਸਤ ਭਾਈ ਨੇ। ਇਹਨਾਂ ਨਾਲ ਗੱਲਬਾਤ ਦਾ ਆਗਾਜ਼ ਕਰਨਾ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ। ਤੁਹਾਡਾ ਕੀ ਨਾਂ ਜੇ? ਸ਼ਾਹਜਹਾਨ। ਤੁਹਾਡੇ ਵਾਲਦ ਸਾਹਿਬ ਦਾ ਨਾਂ? ਚੌਧਰੀ ਖੁਦਾਰਦ ਖਾਂ। ਤੇ ਦਾਦਾ ਜੀ ਦਾ ਨਾਂ? ਚੌਧਰੀ ਸ਼ਾਮਦ ਖਾਂ। ਠੀਕ ਹੋ ਗਿਆ। ਅੱਛਾ, ਤੁਸੀਂ ਵੀਡੀਓ ਬਾਬੇ ਦੀ ਵੇਖੀ ਹੈ? ਇੰਡੀਆ ਦੇ ਵਿੱਚ ਇੱਕ ਹਿੰਦੂ ਬਾਬਾ ਸੀ ਭਲੂਰ ਬ੍ਰਾਹਮਣਾ ਦਾ। ਉਹਨੇ ਤੁਹਾਡੇ ਵੱਡਿਆਂ ਦਾ ਜ਼ਿਕਰ ਕੀਤਾ ਹੈ ਕਿ ਜੀ ਇਹ ਟੱਬਰ ਸਾਡੇ ਨਾਲ ਬੜਾ ਹੁਸਨੇ ਸਲੂਕ ਨਾਲ ਪੇਸ਼ ਆਏ ਨੇ। ਤੁਸੀਂ ਉਹ ਵੀਡੀਓ ਵੇਖ ਚੁੱਕੇ ਹੋ।
ਅੱਛਾ ਮੈਨੂੰ ਇਹ ਦੱਸੋ ਕਿ ਥੋੜਾ ਜਿਹਾ ਆਪਣੇ ਟੱਬਰ ਬਾਰੇ ਦੱਸ ਦਿਓ ਕਿ ਜਿਹੜੇ ਤੁਹਾਡੇ ਵੱਡੇ ਵਡੇਰੇ ਜੋ ਤੁਸੀਂ ਸੁਣਿਆ ਬਜ਼ੁਰਗਾਂ ਕੋ ਕੀ ਨਾਂ ਸਨ ਉਹਨਾਂ ਦੇ, ਕੌਣ ਜ਼ੈਲਦਾਰ ਸੀ? ਵੇਖੋ ਜੀ, ਚੌਧਰੀ ਸ਼ਾਮਦ ਖਾਨ ਜ਼ੈਲਦਾਰ, ਠੀਕ ਚੌਧਰੀ ਸਰਦਾਰ ਖਾਨ ਜ਼ੈਲਦਾਰ, ਠੀਕ चौधरी लतफुल्ला खां ज़ैलदार और चौधरी नसरुल्ला खां ज़ैलदार। ਬਿਲਕੁਲ ਠੀਕ ਹੈ। ये तीन ज़ैलदार रहे हैं सारे। ਅੱਛਾ हाँ जी। ਤੇ ਇਹਨਾਂ ਦਾ ਜਿਹੜਾ ਪੁਰਾਣਾ ਤੁਹਾਡਾ ਜਿਹੜਾ ਘਰ ਸੀ ਉਹ ਕਿਤੇ ਪਿੰਡ ਦੇ ਵਿੱਚ ਹੁੰਦਾ ਸੀ? ਪਿੰਡ ਦੇ ਸੈਂਟਰ 'ਚ ਸੀ ਇਹ ਸਕੂਲ ਦੇ ਨਾਲ ਜਗ੍ਹਾ ਇੱਥੇ ਸਾਡੀ ਬੈਠਕ ਹੁੰਦੀ ਸੀ ਉਸ ਸਹੀ। ਦੌਰ ਦੀ, ਜਿਹੜੇ 'ਚ ਸਤੱਬਲ ਮਹਿਮਾਨਾਂ ਵਾਸਤੇ ਖਾਣੇ ਦਾ ਹਰ ਚੀਜ਼ ਦਾ ਜਿਹੜਾ ਇੰਤਜ਼ਾਮ ਸੀ ਉਹ ਸੀ। ਠੀਕ ਹੋ ਗਿਆ। ਹਾਂਜੀ। ਤੇ ਉਹ ਬੈਠਕ ਪੱਕੀ ਸੀ? ਪੱਕੀ ਸੀ ਜੀ। ਤੇ ਬਜ਼ੁਰਗ ਕੀ ਦੱਸਦੇ ਨੇ, ਕਿਉਂਕਿ ਤੁਸੀਂ ਤੇ ਤੁਹਾਡੀ ਤੇ ਪੈਦਾਇਸ਼ ਬਾਅਦ ਦੀ ਹੈ ਨਾ 47 ਤੋਂ, ਬਜ਼ੁਰਗ ਕੀ ਦੱਸਦੇ ਨੇ ਕਿ ਇਹ ਜਿਹੜਾ ਪਿੰਡ ਹੈਗਾ ਏ ਇੱਥੇ ਕੱਚੇ ਬਹੁਤੇ ਘਰ ਹੁੰਦੇ ਸਨ ਜਾਂ ਪੱਕੇ, ਕਿਸ ਤਰ੍ਹਾਂ ਦਾ ਪਿੰਡ ਹੁੰਦਾ ਸੀ 47 ਵੇਲੇ? ਵੇਖੋ ਜੀ, ਉਦੋਂ ਤਕਰੀਬਨ ਕੱਚੇ ਹੀ ਘਰ ਸਨ, ਠੀਕ। ਪੱਕਾ ਸਿਰਫ ਸਾਡਾ ਹੀ ਸੀ। ਸਹੀ। ਹਾਂ, ਬਾਕੀ ਸਭ ਦੇ ਤਕਰੀਬਨ ਕੱਚੇ ਹਨ। ਅੱਛਾ, ਤੇ ਇਹ ਜਿਹੜਾ ਘਰ ਹੈ ਤੁਹਾਡਾ ਇਹ ਹੁਣ ਖਤਮ ਹੋ ਗਿਆ, ਪੁਰਾਣਾ ਖਤਮ ਹੋ ਗਿਆ ਜੀ। ਨਵਾਂ ਬਣ ਗਿਆ? ਹਾਂਜੀ, ਨਵਾਂ ਬਣ ਗਿਆ। ਤੁਸੀਂ ਜਿਹੜਾ ਨਾ ਇਹ ਬਜ਼ੁਰਗ ਦੀ ਜਦੋਂ ਵੀਡੀਓ ਸੁਣੀ ਤੁਹਾਡੇ ਸਾਹਮਣੇ ਕਿਸੇ ਤੁਹਾਡੇ ਬੱਚੇ ਨੇ ਜਾਂ ਜਿਸ ਤਰ੍ਹਾਂ ਵੀ ਤੁਸੀਂ ਵੇਖੀ, ਦਿਲ 'ਚ ਖੁਸ਼ੀ ਤੇ ਆਈ ਹੋਵੇਗੀ ਕਿ ਯਾਰ ਸਾਡੀ ਬਿਲਕੁਲ। ਚੰਗਿਆਈ ਕਰਦਾ ਕੋਈ ਪਿਆ? ਬਿਲਕੁਲ, ਇਹਦੇ ਕੋਈ ਸ਼ੱਕ ਨਹੀਂ ਕਿ ਉਹਨਾਂ ਤਾਰੀਫ ਕੀਤੀ ਹੈ, ਕਾਬਲੇ ਫਖਰ ਹੈ ਗੱਲ ਸਾਡੇ ਵਾਸਤੇ। ਤੁਸੀਂ ਉਹਨਾਂ ਨੂੰ, ਉਹ ਬਜ਼ੁਰਗਾਂ ਨੂੰ ਜਾਂ ਜਿਹੜੇ ਹੋਰ ਇਸ ਤਰ੍ਹਾਂ ਦੇ ਲੋਕ ਜਿਹੜੇ ਤੁਹਾਡੇ ਬਜ਼ੁਰਗਾਂ ਦੇ ਬਾਰੇ 'ਚ ਜਾਣਦੇ ਨੇ, ਇੰਡੀਆ 'ਚ ਬੈਠੇ ਨੇ, ਤੁਸੀਂ ਇਹਨਾਂ ਦਾ ਕੀ ਕਹਿਣਾ ਚਾਹੁੰਦੇ ਇਹਨਾਂ ਨੂੰ? ਉਹਨਾਂ ਨੂੰ ਕਹਿਣਾ ਕੀ ਹੈ ਜੀ, ਬਸ ਇੰਨਾ ਹੀ ਬੜਾ ਕਿ ਉਹਨਾਂ ਤਾਰੀਫ ਕਰ ਛੜੀ ਉਸ ਮੁਲਕ 'ਚ ਬਹਿ ਕੇ ਸਾਡੇ ਵੱਲ, ਇਹੋ ਹੀ ਕਾਬਲੇ ਫਖਰ। ਹੋਰ ਉਹਨਾਂ ਨੂੰ ਕੀ ਕਹਿ ਸਕਦੇ? ਕੀ ਕਹਿ ਸਕਦੇ? ਵਕਤ ਹੁਣ ਲੰਘ ਗਿਆ। ਵਕਤ ਲੰਘ ਗਿਆ। ਅੱਛਾ, ਮੈਨੂੰ ਥੋੜਾ ਜਿਹਾ ਇਹ ਦੱਸ ਦਿਓ ਕਿ ਜਦੋਂ ਜ਼ੈਲਦਾਰ ਸੀ ਤੁਹਾਡੇ ਆ ਮਤਲਬ ਵੱਡੇ ਜਿਹੜੇ ਨੇ, ਤੇ ਬਜ਼ੁਰਗ ਕੀ ਤੁਹਾਨੂੰ ਦੱਸਦੇ ਨੇ ਕਿ ਲੋਕੀ ਆਉਂਦੇ ਹੁੰਦੇ ਹਨ ਰਾਤ ਕਿ ਜਿਵੇਂ ਮੁਸਾਫਰ ਜਾਂ ਕੋਈ ਸੌ ਹੁੰਦਾ ਨਾ, ਹਜ਼ਾਰਾਂ 'ਚ ਤੇ ਰੋਟੀ ਟੁਕਰ? ਬਿਲਕੁਲ ਮਿਲਦਾ ਸੀ, ਹਜ਼ਾਰਾਂ 'ਚ, ਸਮਾਂ 'ਚ ਵੀ ਨਹੀਂ। ਭਾਵੇਂ ਕਿ ਇਹਦੀ ਜੰਜ ਜਾ ਰਹੀ ਹੈ, ਸ਼ਾਦੀ ਹੈ, ਥੋੜੀ ਜਾ ਰਹੇ ਨੇ, ਉਹਨਾਂ ਨੇ ਰੋਕ ਲਿਆ। ਕੀ ਬਾਤ। ਹਾਂ, ਵਕਤ ਦੀ ਦੁੱਖ। ਤੇ ਤੁਸੀਂ ਉਹਨਾਂ ਨੂੰ ਆਪਣੇ ਦਾਦੇ ਨੂੰ ਵੇਖਿਆ ਕਿ ਨਹੀਂ? ਨਹੀਂ ਜੀ, ਵਾਲਦ ਸਾਹਿਬ ਨੂੰ ਵੇਖਿਆ? ਵਾਲਦ ਸਾਹਿਬ ਨੂੰ ਵੇਖਿਆ। ਠੀਕ ਹੈ। ਤੇ ਤੁਹਾਡੇ ਵਾਲਦ ਸਾਹਿਬ ਕੀ ਕਰਦੇ ਨੇ? ਮਤਲਬ ਇਹ ਕਾਸ਼ਤਕਾਰ ਹੀ ਸੀ। ਕਾਸ਼ਤਕਾਰ ਹੀ ਸਨ। ਰਕਬਾ ਵੀ ਹੈ ਆਪਣੇ ਕੋਲ? ਬਿਲਕੁਲ ਹੈ ਜੀ। ਠੀਕ ਹੈ, ਕਿਉਂਕਿ ਜ਼ੈਲਦਾਰ ਜਿਹੜੇ ਹੁੰਦੇ ਨੇ ਉਹ ਬੜਿਆਂ ਪਿੰਡਾਂ ਦਾ ਜਿਹੜਾ ਨਾ ਇੱਕ ਹੁੰਦਾ ਹੈ ਹਾਂਜੀ, ਹਾਂਜੀ, ਉਹਦਾ ਸੀ ਇੱਕ ਨਾ, ਹਾਂ, ਹਰ ਪਿੰਡ 'ਚ ਜ਼ੈਲਦਾਰ ਨਹੀਂ ਸੀ ਹੁੰਦਾ, ਲੰਬੜ ਹਰ ਪਿੰਡ 'ਚ ਹੁੰਦੇ ਸਨ। ਤੇ ਇਸ ਪਿੰਡ 'ਚ ਲੰਬੜ ਵੀ ਹੁੰਦੇ ਸਨ? ਬਿਲਕੁਲ, ਲੰਬੜ ਵੀ ਅਸੀਂ ਹੈ। ਹਾਂ, ਠੀਕ ਹੋ ਗਿਆ। ਤੇ ਇਹ ਜਿਹੜੇ ਕੀ ਵੱਡੇ ਦੱਸਦੇ ਨੇ ਕਿ ਇਸ ਪਿੰਡ ਦੇ 'ਚ ਕਿਹੜੀਆਂ ਉਦੋਂ ਕੌਮਾਂ ਬਾਸ ਸਨ, ਹਿੰਦੂ ਸਿੱਖਾਂ ਦਾ? ਦੇਖੋ ਜੀ, ਇੱਥੇ ਬਟਵਾਲ ਸਨ ਜਿਹੜੇ ਬਾਅਦ ਦੇ ਵਿੱਚ ਮੁਸਲਮਾਨ ਹੋ ਗਏ ਸਨ, ਇਹ ਵੀ ਸਾਡੇ ਬਜ਼ੁਰਗਾਂ ਕੀਤੇ ਸਨ। ਇਹ 65 ਸਾਲ ਦੀ ਗੱਲ। ਬਿਲਕੁਲ 65 ਜੰਗ ਜਿਹੜੇ ਬਾਅਦ। ਨਹੀਂ ਸਨ ਹੋਏ, ਦੋ ਘਰ ਐਸੇ ਸਨ, ਇੱਕ ਜਲਾਇਆਂ ਦਾ ਸੀ ਤੇ ਇੱਕ ਚਮਾਰਾਂ ਦਾ ਸੀ। ਜਿਨ੍ਹਾਂ ਕੁ ਮੈਨੂੰ ਪਤਾ, ਉਹਨਾਂ ਦਾ ਇੱਕ ਮੁੰਡਾ ਕਿਸ਼ਨ ਸੀ, ਔਰ ਚਮਾਰਾਂ ਦਾ ਜਿਹੜਾ ਸੀ ਨਾ, ਇੱਕ ਚਿਮਨ ਸੀ, ਇੱਕ ਬਾਊ ਸੀ ਤੇ ਇੱਕ ਕਟਾ ਸੀ, ਔਰ ਮਾਂ ਦਾ ਨਾਂ ਨੈਤੀ ਸੀ ਔਰ ਨੈਤਾ। ਵਾਹ ਜੀ ਵਾਹ। ਹਾਂ, ਔਰ ਉਹ ਨਹੀਂ ਸਨ ਮੁਸਲਮਾਨ ਹੋਏ, ਉਹ ਇੰਡੀਆ ਚਲੇ ਗਏ ਸਨ। ਕਿਦੋਂ? ਇਹ 66 ਦੀ ਤਕਰੀਬਨ ਗੱਲ ਮੈਂ ਅੱਛਾ, ਯਾਨੀ 65 ਦੀ ਜੰਗ ਤੋਂ ਬਾਅਦ ਕੁਝ ਲੋਗ ਬੜਿਆ ਪਿੰਡਾਂ ਦੇ ਮੁਸਲਮਾਨ ਹੋਏ ਸਨ। ਹਾਂਜੀ, ਬੜਿਆ ਹਾਂਜੀ। ਪਿੰਡਾਂ ਦੇ ਵਿੱਚ ਹਾਂਜੀ। ਇਹ ਨਿਸਨ ਹੋਏ ਤੇ ਇਹ ਤੁਰ ਗਏ, ਆਪ ਹੀ ਚਲੇ ਗਏ ਜਾਂ ਕਿ ਕੱਢਿਆ? ਨਹੀਂ ਜੀ, ਆਪ ਗਏ ਨੇ, ਮਰਜ਼ੀ ਕੱਢਿਆ ਨਾਲ। ਕਿਸੇ ਨੇ ਨਹੀਂ। ਇਸ ਵਾਸਤੇ ਉਹਨਾਂ ਨੂੰ ਵੀ ਇੱਕ ਤਕਲੀਫ ਸੀ ਕਿ ਉਹਨਾਂ ਸ਼ਾਦੀਆਂ ਦੀ ਪ੍ਰੋਬਲਮ ਨਹੀਂ ਆਇਆ ਸੀ। ਹਾਂ, ਰਿਸ਼ਤੇ, ਹਾਂ, ਇਹ ਵੀ ਗੱਲ ਹੈ ਸੀ। ਉਹਨਾਂ ਦੀ ਬਰਾਦਰੀ ਮੁੱਕ ਗਈ। ਹਾਂ, ਮੁੱਕ ਗਈ, ਬਹੁਤ ਮੁਸ਼ਕਲ ਹੋ ਗਿਆ ਸੀ ਉਹਨਾਂ ਵਾਸਤੇ ਇਹ ਕੰਮ। ਇਸ ਵੇਲੇ ਇਸ ਪਿੰਡ 'ਚ ਕਿਹੜੀਆਂ ਜ਼ਾਤਾਂ ਨੇ? ਰਾਣੇ ਨੇ, ਰਾਜਪੂਤ, ਜੀ ਔਰ ਇਸ ਤੋਂ ਇਲਾਵਾ ਦੀਨਦਾਰ ਨੇ ਜਿਹੜੇ ਠੀਕ ਹੈ। ਉਸ ਤੋਂ ਬਾਅਦ ਮੁਸਲਮਾਨ ਹੋਏ ਨੌ ਨੇ। ਮੁਸਲਮ ਹੋ ਗਏ। ਹਾਂ, ਇਸ ਤੋਂ ਇਲਾਵਾ ਨਾਈ ਕਹਿ ਲੋ, ਕੋਈ ਉਹ ਕਹਿ ਲੋ, ਤਰਖਾਨ ਜਿਹੜੇ ਮਤਲਬ ਹੈ, ਬਿਲਕੁਲ ਸਾਰੇ ਪਿੰਡਾਂ ਘਰੇ ਤਕਰੀਬਨ ਦੋ ਹੀ ਕੌਮਾਂ ਨੇ ਮੇਨ। ਅੱਛਾ, ਸਹੀ ਹੋ ਗਿਆ। ਤੇ ਥੋੜਾ ਜਿਹਾ ਹੋਰ ਦੱਸ ਦਿਓ ਕਿ ਜਿਹੜੇ ਤੁਹਾਡੇ ਵੱਡੇ ਬਜ਼ੁਰਗ ਨੇ ਉਹਨਾਂ ਦੇ ਜਿਹੜਾ ਨਾ ਸ਼ਾਦੀਆਂ ਜਾਂ ਰਿਸ਼ਤੇਦਾਰੀਆਂ ਕਿਹੜਿਆਂ ਪਿੰਡਾਂ ਦੇ ਵਿੱਚ ਨੇ ਜ਼ਿਆਦਾ ਤੁਹਾਡੀਆਂ, ਮਤਲਬ ਜਿਹੜੇ ਪੁਰਾਣੀਆਂ ਚੱਲਦੀਆਂ ਆ ਰਹੀਆਂ ਨੇ? ਪੁਰਾਣੀ ਜਿਹੜੀ ਰਿਸ਼ਤੇਦਾਰੀ ਨੇ ਪੂਰੇ ਪਿੰਡ ਦੀ ਜ਼ਿਆਦਾ, ਉਹ ਰਾਪਰ, ਦੂਸਰਾ ਨਾਰ ਸਿੰਘ, ਦੋ ਹੀ ਪਿੰਡ ਨੇ। ਬਾਕੀ ਦੇ ਚਲੋ ਤੁਹਾਨੂੰ ਪਤਾ। ਹਾਂ, ਸਾਰੀ ਬਾਤ ਹੋਈ ਹੈ। 65 ਦੀ ਜਦੋਂ ਜੰਗ ਹੋਈ ਤੇ ਇਹ ਬਾਰਡਰ ਇਥੋਂ ਨੇੜੇ ਹੀ ਹੈ, ਤੁਹਾਡਾ ਪਿੰਡ ਪਿੰਡੀ ਭਾਗ ਉੱਠਿਆ ਸੀ? ਹਾਂਜੀ, ਉੱਠਿਆ ਸੀ। ਕਿੱਥੇ ਗਏ ਸੋ? ਯਾਨੀ ਬਜ਼ੁਰਗ ਹੀ ਦੱਸਦੇ ਨੇ। ਬਜ਼ੁਰਗ ਹੀ ਅਸੀਂ ਤੇ ਸਾਈਵਾਲ ਚਲੇ ਗਏ ਹਾਂ, ਤੇ ਤੁਹਾਨੂੰ ਕੀ ਦੱਸੀਏ, ਔਰ ਇਹ ਇੱਥੇ ਇੰਡੀਆ ਦਾ ਕਬਜ਼ਾ ਸੀ ਬਕਾਇਦਾ। ਇਹ ਇੰਡੀਆ ਦਾ ਕਬਜ਼ਾ ਸੀ? ਬਿਲਕੁਲ ਉਹ ਤਾਂ ਖੈਰ ਬੜੀ ਦੂਰ ਤੱਕ ਗਏ ਸੀ ਅੱਗੇ। ਹਾਂ, ਚਵਿੰਡੇ ਤੱਕ ਕਬਜ਼ਾ ਸੀ। ਤੇ ਜਦੋਂ ਤੁਸੀਂ ਵਾਪਸ ਆਏ, ਜਦੋਂ ਵੀ ਆਏ ਜੰਗ ਤੋਂ ਬਾਅਦ, ਹਾਂਜੀ,
ਤੇ ਉਹ ਪਿੰਡ ਦੇ ਤਬਾਹ ਹੋ ਗਿਆ ਹੋਣਾ। ਬਿਲਕੁਲ ਤਬਾਹ ਸੀ। ਦੁਬਾਰਾ ਆਣ ਕੇ ਆਬਾਦ ਕੀਤਾ ਸੀ। ਬਿਲਕੁਲ ਸਹੀ ਹੋ ਗਿਆ, ਬਿਲਕੁਲ ਸਹੀ ਹੋ ਗਿਆ। ਲਓ ਜੀ ਦੋਸਤੋ, ਗੱਲਾਂ ਤੇ ਕਰਨ ਨੂੰ ਬੜੀਆਂ ਹੁੰਦੀਆਂ ਨੇ, ਲੇਕਿਨ ਇਹ ਵੀਡੀਓ ਅਸਲ 'ਚ ਬਣਾਉਣ ਦਾ ਜਿਹੜਾ ਮਕਸਦ ਸੀ ਨਾ, ਉਹ ਇਹੋ ਹੀ ਸੀ ਕਿ ਅਸੀਂ ਉਸ ਜ਼ੈਲਦਾਰ ਖਾਨਦਾਨ ਨੂੰ ਲੱਭੀਏ ਜਿਨ੍ਹਾਂ ਦੀ ਚੰਗਿਆਈ ਕਰਦੇ ਨੇ ਪਏ ਇੰਡੀਆ 'ਚ ਜਾਣ ਵਾਲੇ ਹਿੰਦੂ ਵੀ, ਤੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਬਜ਼ੁਰਗ ਉਹਨਾਂ ਦੇ ਲੱਭੇ ਨੇ। ਸਾਨੂੰ ਇੱਕ ਅੱਗੋਂ ਤੀਸਰੀ ਚੌਥੀ ਨਸਲ ਉਹਨਾਂ ਨਾਲ ਗੱਲਬਾਤ ਕੀਤੀ ਹੈ। ਤੁਸੀਂ ਕਮੈਂਟ ਜ਼ਰੂਰ ਕਰਿਓ ਤੁਹਾਨੂੰ ਵੀਡੀਓ ਕੈਸੀ ਲੱਗੀ ਹੈ, ਤੇ ਉਹ ਬਾਬਾ ਜੀ ਜਿਨ੍ਹਾਂ ਵਾਸਤੇ ਅਸੀਂ ਇਹ ਵੀਡੀਓ ਬਣਾਈ ਹੈ, ਅਗਰ ਉਹਨਾਂ ਨੇ ਇਸ ਖਾਨਦਾਨ ਦੀ ਤਾਰੀਫ ਕੀਤੀ ਹੈ ਤੇ ਇਹਨਾਂ ਨੇ ਵੀ ਆਖਿਆ ਕਿ ਸਾਨੂੰ ਬੜਾ ਅੱਛਾ ਲੱਗਾ ਹੈ, ਔਰ ਉਹਨਾਂ ਦੀ ਬੜੀ ਮਿਹਰਬਾਨੀ ਕਿ ਉਹਨਾਂ ਨੇ ਅੱਜ ਵੀ ਸਾਡੇ ਵੱਡਿਆਂ ਨੂੰ ਯਾਦ ਰੱਖਿਆ ਹੈ। ਜਿੱਥੇ ਰਹੋ ਖੁਸ਼ ਰਹੋ, ਇਜਾਜ਼ਤ ਦਿਓ, ਅੱਲਾ ਹਾਫਿਜ਼।